ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਆਈਫੋਨ, ਐਂਡਰਾਇਡ, ਫੇਸਬੁੱਕ, ਟੈਲੀਫੋਨ, ਘਰਾਂ 'ਚ ਰੇਡੀਓ ਸੈਟਸ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 5 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੇ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਓਬਾਮਾ ਦੀਆਂ ਐਪਲੀਕੇਸ਼ਨਸ ਦਾ ਰੀਨਿਊਅਲਸ ਅਤੇ ਨਵੀਆਂ ਭਰਨ ਦਾ ਸਮਾਂ ਸਟਾਰਟ ਹੋ ਚੁੱਕਾ ਆ। ਤੁਹਾਨੂੰ ਉਸ ਦੇ ਪ੍ਰਤੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਵੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਜਿਨ੍ਹਾਂ ਕੋਲ 3 ਹਾਲ ਨੇ 200 ਤੋਂ 1200 ਜਣਿਆਂ ਦੀ ਕਪੈਸਿਟੀ ਵਾਲੇ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ ਅਤੇ ਰੋਟੀ ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਨਾਲ ਹੁੰਦੀ ਆ। ਤੁਸੀਂ ਵੀ ਆਪਣੀ ਖੁਸ਼ੀ ਦੇ ਮੌਕੇ ਦੇ ਲਈ ਹਾਲ ਦੀ ਭਾਲ ਦੇ ਵਿੱਚ ਛੋਟੀ ਤੋਂ ਵੱਡੀ ਪਾਰਟੀ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਕਮਲ ਹੁਣਾਂ ਨੂੰ 707-474-7003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸੰਪਰਕ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, 408-722-7698 ਦੇ ਉੱਤੇ ਕਾਲ ਕਰ ਸਕਦੇ ਹੋ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਅਤੇ ਜਿਹੜੀ ਸੈਨੇਟ ਆ ਉਹ ਕਹਿੰਦੇ ਵੀ ਲਗਭਗ ਜਿਹੜਾ ਜੱਜ ਕੈਵਨਾ ਆ ਉਹਨਾਂ ਨੂੰ ਕਨਫਰਮੇਸ਼ਨ ਕਰਨ ਜਾ ਰਹੀ ਆ। ਉਹਨਾਂ ਦੇ ਕੋਲ ਮੈਜੋਰਟੀ ਵੋਟਸ ਜਿਹੜੀਆਂ ਕਹਿੰਦੇ 51 ਦੇ ਕਰੀਬ ਹੈਗੀਆਂ ਆ ਅਤੇ ਉਹਦੇ ਉੱਤੇ ਜਿਹੜੀ ਆ ਫਾਈਨਲ ਵੋਟਿੰਗ ਆ ਉਹ ਕੱਲ੍ਹ ਨੂੰ ਜਾਣੀ ਸ਼ਨੀਚਰਵਾਰ ਸਵੇਰ ਨੂੰ ਪਏਗੀ। ਇਹਦੇ ਸੰਬੰਧ ਦੇ ਵਿੱਚ ਰਿਪਬਲਿਕਨ ਸੈਨੇਟਰ ਜਿਹੜੇ ਜੈਫ ਫਲੇਕ ਆ ਅਤੇ ਸੂਜ਼ਨ ਕੋਲਨਸ ਜਿਹੜੇ ਸਵਿੰਗ ਵੋਟ ਸਮਝੇ ਜਾਂਦੇ ਸੀ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਆ ਇਸ ਮੋਸ਼ਨ ਨੂੰ ਸਪੋਰਟ ਕਰਾਂਗੇ ਅਤੇ ਇੱਕ ਡੈਮੋਕਰੇਟ ਸੈਨੇਟਰ ਜੋ ਮੈਂਚਨ ਜੋ ਆ ਉਹ ਸਪੋਰਟ ਕਰੇਗਾ ਜੱਜ ਕੈਵਨਾ ਦੀ ਕਨਫਰਮੇਸ਼ਨ ਲਈ। ਅਤੇ GOP ਦੇ ਸੈਨੇਟਰ ਲੀਜ਼ਾ ਮਰਕੋਸਕੀ ਜਿਹੜੀ ਆ ਉਹਨਾਂ ਨੇ ਵੋਟ ਨੋ ਕੀਤੀ ਹੈਗੀ ਆ। ਬਿਲਕੁਲ, ਜੇ ਦੱਸਦੇ ਜਾਈਏ ਅੱਜ ਦਾ ਜਿਹੜੀ ਇਹ ਵੋਟ ਸੀਗੀ ਜਿਹੜੀ ਜੱਜ ਕੈਵਨਾ ਦੀ ਕਨਫਰਮੇਸ਼ਨ ਦੀ ਡਿਬੇਟ ਚੱਲ ਰਹੀ ਆ ਉਸ ਨੂੰ ਖ਼ਤਮ ਕਰਨ ਨੂੰ ਲੈ ਕੇ ਸੀ, ਜਿਸ ਦੇ ਵਿੱਚ 49 ਦੇ ਮੁਕਾਬਲੇ 51 ਸੈਨੇਟਰਸ ਆ ਉਹਨਾਂ ਨੇ ਜਿਹੜੀ ਆ ਹੱਕ ਦੇ ਵਿੱਚ ਵੋਟ ਪਾ ਕੇ ਇਹਨਾਂ ਦਾ ਜਿਹੜੀ ਡਿਬੇਟ ਆ ਜਿਹੜੀ ਚਰਚਾ ਆ ਉਸ ਨੂੰ ਖ਼ਤਮ ਕੀਤਾ। ਅਤੇ ਕੱਲ੍ਹ ਮਿਚ ਮਕੌਨਲ ਇਸ ਪ੍ਰਸਤਾਵ ਨੂੰ ਲੈ ਕੇ ਆਉਣਗੇ, ਸਦਨ ਦੇ ਜਿਹੜੇ ਆ ਉੱਤੇ ਰੱਖਣਗੇ, ਜਿਸ ਦੇ ਵਿੱਚ ਇਹ ਦੇਖਿਆ ਜਾਊਗਾ ਵੀ ਜਿਹੜੇ ਖਾਸ ਕਰਕੇ ਜਿਹੜੇ ਸਵਿੰਗ ਵੋਟਰਸ ਆ ਜਿਨ੍ਹਾਂ ਨੇ ਦੇਖੋ ਵੋਟਾਂ ਪਾਈਆਂ ਆ ਅੱਜ ਡਿਬੇਟ ਨੂੰ ਖ਼ਤਮ ਕਰਨ ਦੇ ਲਈ, ਉਹਨਾਂ ਵਿੱਚੋਂ ਵੀ ਅਜੇ 1-2 ਜਾਣੇ ਅਜਿਹੇ ਹੈਗੇ ਨੇ ਜਿਹੜੇ ਅਜੇ ਵੀ ਸੋਚ ਰਹੇ ਨੇ ਵੀ ਕਿਹੜੇ ਪਾਸੇ ਨੂੰ ਜਿਹੜੀ ਵੋਟ ਆ ਉਹ ਪਾਈ ਜਾਊਗੀ। ਜਿੱਦਾਂ ਤੁਸੀਂ ਅਲਾਸਕਾ ਵਾਲੇ ਸੈਨੇਟਰ ਦਾ ਨਾਮ ਦੱਸਿਆ ਜਾਂ ਲੀਜ਼ਾ ਮਰਕੋਸਕੀ, ਉਹਨਾਂ ਨੇ ਚਾਹੇ ਜੇ ਵੋਟ ਉਹਨਾਂ ਨੇ ਨੋ ਵੀ ਪਾਉਂਦੇ ਨੇ ਜਿਹੜੇ ਕੱਲ੍ਹ ਵਾਲੀ ਦੇ ਵਿੱਚ ਤਾਂ ਵੀ ਉਹਦੇ ਨਾਲ ਫਰਕ ਨਹੀਂ ਪਊਗਾ। ਰਿਪਬਲਿਕਨ ਪਾਰਟੀ ਕੋਲ ਮੈਜੋਰਟੀ ਫਿਰ ਵੀ ਰਹੂਗੀ। ਜੇ ਟਾਈ ਵੀ ਹੁੰਦਾ ਆ ਤਾਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਜਿਹੜੇ ਆ ਇਸ ਟਾਈ ਨੂੰ ਬ੍ਰੇਕ ਕਰਨਗੇ ਅਤੇ ਉਹਨਾਂ ਦੇ ਬ੍ਰੈਟ ਕੈਵਨਾ ਦੇ ਹੱਕ ਦੇ ਵਿੱਚ ਹੀ ਜਿਹੜੀ ਆ ਵੋਟ ਪਾਉਣਗੇ। ਸੋ ਅਜੇ ਵੀ ਥੋੜ੍ਹਾ ਜਿਹਾ ਜਿਹੜਾ ਧੁੰਦਲਾ ਹੈਗਾ ਆ, ਪਰ ਫਿਰ ਵੀ ਜਿਹੜੀ ਮੰਜ਼ਿਲ ਜਿਹੜੀ ਆ ਬ੍ਰੈਟ ਕੈਵਨਾ ਨੂੰ ਜਿਹੜੀ ਉਹ ਨਜ਼ਦੀਕ ਨਜ਼ਰ ਜ਼ਰੂਰ ਆ ਰਹੀ ਹੋਵੇਗੀ। ਸੋ ਕੱਲ੍ਹ ਨੂੰ ਜਿਹੜਾ ਆ ਇਹ ਸਾਰਾ ਕੁਛ ਕਲੀਅਰ ਹੋ ਜਾਵੇਗਾ ਵੀ ਬ੍ਰੈਟ ਕੈਵਨਾ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਬਣ ਰਹੇ ਨੇ ਜਾਂ ਨਹੀਂ ਬਣ ਰਹੇ ਨੇ। ਉੱਦਾਂ ਅੱਜ ਜਿਹੜੇ ਸੂਜ਼ਨ ਕੋਲਿਨਸ ਆ ਉਹਨਾਂ ਨੇ ਦੱਸਿਆ ਆ ਤਕਰੀਬਨ 3 ਵਜੇ ਉਹ ਕੱਲ੍ਹ ਦੀ ਵੋਟ ਨੂੰ ਲੈ ਕੇ ਆਪਣੀ ਸਟੇਟਮੈਂਟ ਜਿਹੜੀ ਜਾਰੀ ਕਰਨਗੇ। ਅੱਜ ਤਾਂ ਸਿਰਫ ਡਿਬੇਟ ਨੂੰ ਲੈ ਕੇ ਉਹਨਾਂ ਨੇ ਹਾਂ ਆਖੀ ਸੀਗੀ ਵੀ ਉਹ 'ਚ ਵੋਟ ਪਾਉਣਗੇ, ਪਰ ਕੱਲ੍ਹ ਦੀ ਵੋਟ ਦੇ ਵਿੱਚ ਯੈਸ ਕਰ ਰਹੇ ਆ ਜਾਂ ਨੋ ਕਰ ਰਹੇ ਆ ਉਸ ਦੇ ਉੱਤੇ ਜਿਹੜਾ ਜ਼ੋਰ ਰਹੇਗਾ। ਲੀਜ਼ਾ ਮਰਕੋਸਕੀ ਕਹਿੰਦੀ ਆ ਵੀ ਰਿਪਬਲਿਕਨ ਪਾਰਟੀ ਦੀ ਕੋਈ ਇਸੇ ਤਰੀਕੇ ਨਾਲ ਦੇਣਦਾਰ ਨਹੀਂ ਆ,
ਕਿਉਂਕਿ ਇਹਨਾਂ ਨੇ ਬੜੇ ਚੰਬੇ ਦੇ ਨਾਲ ਹਰਜੋਤ ਸਿੰਘ ਜੀ ਜਿੱਤ ਪ੍ਰਾਪਤ ਕੀਤੀ ਸੀ। ਰਾਈਟ ਇਨ ਵੋਟਸ ਦੇ ਵਿੱਚ ਇਹ ਸੈਨੇਟਰ ਬਣੇ ਸੀਗੇ। ਇਹ ਬਹੁਤ ਘੱਟ ਚਾਂਸ ਜਿਹੜੇ ਇਦਾਂ ਦੇ ਹੁੰਦੇ ਆ ਵੀ ਕੋਈ ਸੈਨੇਟਰ ਜਿਹੜਾ ਆ ਆਪਣੇ ਰਾਈਟ ਇਨ ਵੋਟਸ ਦੇ ਨਾਲ ਜਿਹੜਾ ਉਹ ਬਣਦਾ ਆ, ਕਿਉਂਕਿ ਅਲਾਸਕਾ ਆ ਛੋਟੀ ਥੋੜੀ ਆਬਾਦੀ ਆ ਤੇ ਕਾਫੀ ਪੋਪੂਲਰ ਸੀਗੀ। ਇਸ ਕਰਕੇ ਇਹ ਬੀਬੀ ਜਿਹੜੀ ਜਿੱਤੀ ਜ਼ਰੂਰ ਆ। ਸੋ ਕਹਿੰਦੀ ਵੀ ਰਿਪਬਲਿਕਨ ਪਾਰਟੀ ਦੀ ਇਹ ਦੇਣਦਾਰ ਨਹੀਂ ਆ ਤੇ ਹੋ ਸਕਦਾ ਆ ਵੀ ਇਹ ਕੱਲ੍ਹ ਦੇ ਮੁੱਦੇ ਦੇ ਉੱਤੇ, ਕੱਲ੍ਹ ਦੇ ਵੋਟ ਦੇ ਵਿੱਚ ਇਹ ਨਾ ਵੀ ਜਿਹੜੀ ਆ ਉਹ ਕਰ ਦੇਵੇ। ਜੈਫ ਫਲੇਕ ਦੇ ਉੱਤੇ ਵੀ ਜਿਹੜਾ ਪ੍ਰੈਸ਼ਰ ਫਿਰ ਵੀ ਜਿਹੜੇ ਬਣਾਉਣ ਦੀ ਜਿਹੜੇ ਪ੍ਰੋਟੈਸਟਰ ਆ ਆਪੋਜੀਸ਼ਨ ਵਾਲੇ ਆ ਉਹ ਟਰਾਈ ਕਰ ਰਹੇ ਆ। ਤੇ ਸੂਜ਼ਨ ਕੋਲਿਨ ਅੱਜ ਜਿਹੜੇ ਆ ਉਹ ਦੁਪਹਿਰ ਨੂੰ 3 ਵਜੇ ਕਹਿੰਦੇ ਕਲੀਅਰ ਕਰਨਗੇ ਵੀ ਉਹਨਾਂ ਨੇ ਜਿਹੜੀ ਵੋਟ ਆ ਕਿਸ ਪਾਸੇ ਵੱਲ ਨੂੰ ਜਿਹੜੀ ਪਾਉਣੀ ਆ। ਸੋ ਰਿਪਬਲਿਕਨ ਪਾਰਟੀ GOP ਜਿਹੜੀ ਉਹ ਵੀ ਟਰਾਈ ਕਰ ਰਹੀ ਆ ਵੀ ਉਹਨਾਂ ਨੂੰ ਹਾਂ ਵਾਲੇ ਪਾਸੇ ਨੂੰ ਹੀ ਰੱਖਿਆ ਜਾਵੇ। ਸੋ ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਵੀ ਜਿਹੜੀ FBI ਦੀ ਸਪਲੀਮੈਂਟਲ ਇਨਵੈਸਟੀਗੇਸ਼ਨ ਹੋਈ ਸੀ ਅਸੀਂ ਉਹਦੇ ਨਾਲ ਸੈਟਸਫਾਈ ਆ, ਪਰ ਡੈਮੋਕ੍ਰੇਟਿਕ ਜਿਹੜੇ ਲਾ ਮੇਕਰਸ ਆ ਉਹ ਕਹਿੰਦੇ ਵੀ ਜਿਹੜੀ FBI ਨੇ ਇਨਵੈਸਟੀਗੇਸ਼ਨ ਕੀਤੀ ਆ ਉਹ ਪੂਰੀ ਤਰ੍ਹਾਂ ਨਹੀਂ ਕੀਤੀ ਹੈਗੀ। ਜਿਹੜੇ ਸਾਰੇ ਜਿੰਨੇ ਵੀ ਬੰਦੇ ਇਨਵੋਲਵ ਸੀ ਸਾਰਿਆਂ ਨੂੰ ਨਹੀਂ ਇੰਟਰਵਿਊ ਕੀਤਾ ਗਿਆ, ਨਾ ਹੀ ਜੱਜ ਕੈਵਨਾ ਨੂੰ, ਨਾ ਹੀ ਪ੍ਰੋਫੈਸਰ ਫੋਰਡ ਨੂੰ। ਤੇ ਜੇ ਹੁਣ ਤੱਕ ਫਾਈਨਲ ਦੱਸਦੇ ਜਾਈਏ US ਸੈਨੇਟ ਕਰੰਟਲੀ ਜਿਹੜੀ ਆ ਕਹਿੰਦੇ ਵੀ 51 ਹੱਕ ਦੇ ਵਿੱਚ ਆ, 49 ਅਗੇਂਸਟ ਆ। ਮਿਚ ਮਕੋਨਲ ਕਹਿੰਦੇ ਆ ਵੀ ਮੈਨੂੰ ਇੱਕ ਵੀ ਸਿੰਗਲ ਡੈਮੋਕ੍ਰੇਟ ਵੋਟ ਨਹੀਂ ਚਾਹੀਦੀ ਜੱਜ ਕੈਵਨਾ ਨੂੰ ਕਨਫਰਮ ਕਰਨ ਲਈ, ਈਵਨ ਦੋ ਉਹ ਪਸੰਦ ਕਰੂਗੇ। ਪਰ 3 ਜਿਸ ਤਰ੍ਹਾਂ ਆਪਾਂ ਦੱਸੇ ਜਿਹੜੇ ਸੈਨੇਟਰਸ ਹੈਗੇ ਆ, ਲੀਜ਼ਾ ਮਰਕੋਸਕੀ ਉਹਨਾਂ ਦੀ ਤਾਂ ਨਾ ਹੀ ਲੱਗਦੀ ਆ ਜੋ ਰਿਪਬਲਿਕਨ ਹੈਗੇ ਆ, ਜੈਫ ਫਲੇਕ ਤੇ ਸੂਜ਼ਨ ਕੋਲਿਨਸ, ਜੇ ਉਹ ਹੱਕ 'ਚ ਆਉਂਦੇ ਆ ਤੇ ਇੱਕ ਜਿਹੜਾ ਡੈਮੋਕ੍ਰੇਟਿਕ ਜਿਹੜੇ ਸੈਨੇਟਰ ਆਉਂਦੇ ਆ ਤੇ 51 ਵੋਟਾਂ ਹੋ ਜਾਂਦੀਆਂ। ਜੇ ਇਹਨਾਂ ਕੋਲ 50 ਵੀ ਆਉਂਦੀਆਂ ਤੇ ਮਾਈਕ ਪੈਂਸ ਜਿਹੜਾ ਵਾਈਸ ਪ੍ਰੈਜ਼ੀਡੈਂਟ ਆਪਣੀ ਵੋਟ ਪਾ ਕੇ ਜੱਜ ਜਿਹੜੇ ਆ ਕੈਬਨਾ ਉਹਨਾਂ ਦੀ ਕਨਫਰਮੇਸ਼ਨ ਕਰ ਸਕਦੇ ਆ ਜੀ। ਸੋ ਇਹ ਕੁਛ ਚੱਲ ਰਿਹਾ। ਸੋ ਕੱਲ੍ਹ ਨੂੰ ਜਿਹੜਾ ਆ ਕਲੀਅਰ ਹੋ ਜਾਊਗਾ ਵੀ ਕਿਸ ਤਰੀਕੇ ਦੇ ਪਾਸੇ ਨੂੰ ਜਿਹੜੀ ਆ ਗੱਲ ਬਣੂਗੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੀ ਜਿਹੜਾ ਆਪਾਂ ਵੱਧਦੇ ਹਾਂ ਤੇ ਇਸੇ ਦੇ ਵਿੱਚ ਹੀ ਜਿੱਦਾਂ ਦੱਸੀਏ ਵੀ ਥੋੜ੍ਹੀ ਬਹੁਤੀ ਇੱਕ ਜਿੱਦਾਂ ਲੀਜ਼ਾ ਮਰਕੋਸਕੀ ਆ ਤੇ ਉਦੋਂ ਡੈਮੋਕ੍ਰੇਟ ਪਾਰਟੀ ਵੱਲੋਂ ਜੋ ਜਿਹੜੇ ਮੈਂਸ਼ਨ ਨੇ ਉਹ ਇੱਕ ਦੂਜੇ ਦੇ ਆਪੋਜ਼ਿਟ ਪਾਰਟੀ ਦੇ ਵਿੱਚ ਜਾਣਗੇ। ਸੋ ਇਸ ਲਈ ਜਿਹੜਾ ਨਲੀਫਾਈ ਜਿਹੜਾ ਆ ਉਹ ਹੋ ਸਕਦਾ ਆ। ਸੋ ਦੇਖਦੇ ਹਾਂ ਵੀ ਕੀ ਬਣਦਾ ਆ। ਉੱਧਰ ਜਿਹੜੀ ਇੱਕ ਹੇਟ ਕੈਂਪ ਜਿਹੜੀ ਹੈਗੀ ਆ ਜੋ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਨਾਰਥ ਡਕੋਟਾ ਤੋਂ ਆ, ਉਹ ਵੀ ਕਹਿੰਦੇ ਆ ਵੀ ਨੋ ਕਰ ਸਕਦੀ ਆ। ਤੇ ਪਰ ਨਾਲ ਦੇ ਨਾਲ ਉਹਨੂੰ ਇਹ ਵੀ ਡਰ ਆ ਵੀ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ, ਜਦੋਂ ਵੀ ਸੈਨੇਟ ਦੀ ਇਲੈਕਸ਼ਨ ਇਹਨਾਂ ਦੀ ਆਉਣੀ ਆ ਰੀ ਇਲੈਕਸ਼ਨ ਦੇ ਲਈ, ਇਹ ਉੱਥੇ ਲੂਜ਼ ਕਰ ਸਕਦੀ ਆ ਤੇ GOP ਉੱਥੇ ਜਿਹੜਾ ਉਹ ਜਿੱਤ ਸਕਦਾ ਆ। ਸੋ ਇਹਨੇ ਲੌਂਗਰ ਰਨ ਦੇਖਦੇ ਆ ਵੀ ਕੀ ਜਿਹੜੀ ਆ ਪਾਰਟੀਆਂ ਜਿਹੜੀਆਂ ਆ ਉਹ ਆਪੋ ਆਪਣੇ ਹਿਸਾਬ ਦੇ ਨਾਲ ਡਿਸੀਜ਼ਨ ਜਿਹੜੀਆਂ ਆ ਉਹ ਲੈਣਗੀਆਂ, ਜਾਂ ਜਿਹੜੇ ਇਹ ਕੈਂਡੀਡੇਟ ਹੈਗੇ ਨੇ ਜਿੱਥੇ ਖੜੇ ਨੇ ਉਹ ਕਿਸ ਪਾਸੇ ਵੱਲ ਨੂੰ ਝੁਕਣਗੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਨੋਬਲ ਪੀਸ ਪ੍ਰਾਈਜ਼ ਜਿਹੜਾ ਆ ਇਸ ਵਾਰੀ ਅਨਾਊਂਸ ਕੀਤਾ ਗਿਆ ਹੈਗਾ ਆ, 2 ਜਣਿਆਂ ਦੇ ਵਿੱਚ ਸ਼ੇਅਰ ਹੋਇਆ ਹੈਗਾ, ਡੈਨਿਸ ਮੁਕਵੇਗੀ ਤੇ ਨਾਡੀਆ ਮੁਰਾਦ। ਜਿਹੜੇ ਡੈਨਿਸ ਮੁਕਵੇਗੀ ਆ ਇਹ ਕੋਂਗੋਲੀਜ਼ ਗਾਇਨੋਕੋਲੋਜਿਸਟ ਹੈਗੇ ਆ ਤੇ ਇਹਨਾਂ ਨੇ ਜਿਹੜੇ ਸੈਕਸ਼ੂਅਲ ਜਿਹੜੇ ਜਾਂ ਰੇਪ ਦੇ ਜਿੰਨੇ ਵੀ ਇਨਸੀਡੈਂਟਸ ਹੁੰਦੇ ਆ ਉਹਨਾਂ ਦੇ ਉਲਟ ਆਪਣੀ ਜਿਹੜੀ ਆਵਾਜ਼ ਆ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਉਠਾਈ ਸੀ। ਤੇ ਇਸੇ ਤਰ੍ਹਾਂ ਜਿਹੜੀ ਮੁਰਾਦ ਆ, ਨਾਡੀਆ ਮੁਰਾਦ, ਇਹ ਜਿਹੜੀ ਆ ਆਈਸਿਸ ਵਾਲੇ ਇਰਾਕ ਦੇ ਵਿੱਚ ਜਿਹੜੇ ਆਪਣੇ ਜਜ਼ੀਡੀ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਇੱਕ ਕਮਿਊਨਿਟੀ ਆ ਉਹਨਾਂ ਨੂੰ ਧੱਕੇ ਨਾਲ ਚੱਕ ਕੇ ਲੈ ਜਾਂਦੇ ਸੀ ਤੇ ਉਹਨਾਂ ਦੀਆਂ ਜਿਹੜੀਆਂ ਲੜਕੀਆਂ ਆ ਉਹਨਾਂ ਦੇ ਨਾਲ ਰੇਪ ਕਰਦੇ ਸੀ। ਸੋ ਇਹ ਉਹਨਾਂ ਦੇ ਜਿਹੜੇ ਜਦੋਂ ਇਹਨੂੰ ਵੀ ਅਰੈਸਟ ਕਰ ਲਿਆ ਸੀ ਤੇ ਇਹ ਉੱਥੋਂ ਭੱਜ ਕੇ ਬਚ ਗਈ ਸੀ ਤੇ ਇਸ ਨੇ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਆ ਆਈਸਿਸ ਵੱਲੋਂ ਜਿਹੜਾ ਇਹ ਜ਼ੁਲਮ ਕੀਤਾ ਜਾਂਦਾ ਸੀ ਉਹਨੂੰ ਐਕਸਪੋਜ਼ ਕੀਤਾ ਤੇ ਉਸ ਦੇ ਸੰਬੰਧ ਦੇ ਵਿੱਚ ਉਹਨੂੰ ਜਿਹੜਾ ਆ ਨੋਬਲ ਪੀਸ ਪ੍ਰਾਈਜ਼ ਮਿਲਿਆ ਹੈਗਾ ਆ। ਸੋ ਨਾਰਵੇਜੀਅਨ ਨੋਬਲ ਕਮੇਟੀ ਜਿਹੜੀ ਓਸਲੋ ਦੇ ਵਿੱਚ ਹੁੰਦੀ ਆ ਉਹਨਾਂ ਵੱਲੋਂ ਅੱਜ ਸਵੇਰੇ ਜਿਹੜਾ ਆ ਇਹ ਦੋਨਾਂ ਜਣਿਆਂ ਨੂੰ ਇਹ ਸਾਂਝਾ ਜਿਹੜਾ ਨੋਬਲ ਪੀਸ ਪ੍ਰਾਈਜ਼ ਇਸ ਸਾਲ ਦਾ ਦਿੱਤਾ ਗਿਆ ਹੈਗਾ। ਜੀ।
ਅਗਲੀ ਜਿਹੜੀ ਖਬਰ ਉਸ ਤੋਂ ਬਾਅਦ ਵੱਧ ਜਾਈਏ, ਕਹਿੰਦੇ ਇੰਟਰਪੋਲ ਜਿਹੜੀ ਕਿ ਸਾਰੇ ਮੁਲਕਾਂ ਦੇ ਇੱਕ ਹਿਸਾਬ ਦੇ ਨਾਲ ਸਾਂਝੀ ਇੱਕ ਹਿਸਾਬ ਨਾਲ ਪੁਲਿਸ ਹੁੰਦੀ ਆ, ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਆ ਮੈਂਗ ਹੋਂਗਵੇਈ, ਉਹ ਚਾਈਨਾ ਦੇ ਦੌਰੇ ਦੇ ਉੱਤੇ ਗਏ ਸੀਗੇ, ਫਰਾਂਸ ਤੋਂ ਗਏ ਸੀਗੇ, ਟ੍ਰਿਪ ਸੀਗਾ ਉਹਨਾਂ ਦਾ, ਅਤੇ ਉਹ ਖੁਦ ਵੀ ਉਹਦਾ ਚਾਈਨੀਜ਼ ਮੂਲ ਦੇ ਹੀ ਨੇ। ਤਾਂ ਕਹਿੰਦੇ ਅਚਾਨਕ ਹੀ ਜਿਹੜੇ ਆ ਉਹ ਗਾਇਬ ਹੋ ਗਏ, ਅਤੇ ਹੁਣ ਇਨਵੈਸਟੀਗੇਸ਼ਨ ਜਿਹੜੀ ਆ ਇਸ ਚੀਜ਼ ਦੇ ਪ੍ਰਤੀ ਜਿਹੜੀ ਚੱਲ ਰਹੀ ਆ ਵੀ ਇੰਟਰਪੋਲ ਦਾ ਪ੍ਰੈਜ਼ੀਡੈਂਟ ਜਿਹੜਾ ਆ ਉਹ ਕਿੱਧਰ ਜਿਹੜਾ ਆ ਉਹ ਗਵਾਚ ਗਿਆ ਆ। ਸੋ 29 ਸਤੰਬਰ ਤੋਂ ਜਿਹੜੇ ਲਾਪਤਾ ਇਸ ਦੇ ਵਿੱਚ ਦੱਸੇ ਜਾ ਰਹੇ ਨੇ। ਸੋ ਇੰਟਰਪੋਲ ਵਾਲਿਆਂ ਦਾ ਜਿਹੜੇ ਕਿ ਬਾਕੀ ਇੱਧਰੋਂ ਉੱਧਰੋਂ ਮੁਲਕਾਂ 'ਚੋਂ ਭੱਜੇ ਹੁੰਦੇ ਨੇ ਦੋਸ਼ੀ, ਇੱਕ ਮੁਲਕ ਦੇ ਜਾਂ ਦੂਜੇ ਮੁਲਕਾਂ ਦੇ ਜਾਂ ਵੱਖ-ਵੱਖ ਮੁਲਕਾਂ 'ਚ ਜਿਨ੍ਹਾਂ ਨੇ ਕੁਛ ਵੀ ਕ੍ਰਾਈਮ ਕੀਤੇ ਹੁੰਦੇ ਆ, ਉਹਨਾਂ ਨੂੰ ਇਹ ਫੜਨ ਦੇ ਵਿੱਚ ਟਰਾਈ ਕਰਦੇ ਆ, ਅਤੇ ਅੱਜ ਉਹਨਾਂ ਦਾ ਖੁਦ ਦਾ ਪ੍ਰੈਜ਼ੀਡੈਂਟ ਜਿਹੜਾ ਆ ਉਹ ਲਾਪਤਾ ਜਿਹੜਾ ਹੋ ਗਿਆ ਆ। ਸੋ ਇੱਕ ਜਗ੍ਹਾ ਦੇ ਉੱਤੇ ਇਹ ਵੀ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਵੀ ਜਿਹੜੀਆਂ ਚਾਈਨੀਜ਼ ਅਥਾਰਟੀਜ਼ ਦਾ ਵੀ ਇਸ ਦੇ ਪਿੱਛੇ ਜਿਹੜਾ ਹੱਥ ਆ ਉਹ ਹੋ ਸਕਦਾ ਆ। ਇੰਟਰਪੋਲ ਜੋ ਕਿ ਲਿਓਨ ਫਰਾਂਸ ਦੇ ਵਿੱਚ ਬੇਸਡ ਹੈਗੀ ਆ, ਅਤੇ ਉਹਨਾਂ ਨੂੰ ਜਿਹੜੀ ਆ ਜਦ ਪਤਾ ਲੱਗਾ ਤਾਂ ਹੁਣ ਉਹਨਾਂ ਨੇ ਵੀ ਆਪਣਾ ਪੂਰਾ ਜਿਹੜਾ ਕੰਮਕਾਰ ਛੱਡ ਕੇ ਇੱਕ ਪਾਸੇ ਇਹਨਾਂ ਨੂੰ ਲੱਭਣ ਦੇ ਵਿੱਚ ਟਰਾਈ ਜਿਹੜੀ ਆ ਉਹ ਕਰ ਰਹੇ ਆ। ਪਰ ਇਹ ਬੜੀ ਅਚੰਭੇ ਵਾਲੀ ਗੱਲ ਹੋਈ ਆ ਵੀ ਅਚਾਨਕ ਚਾਈਨਾ ਦੇ ਦੌਰੇ 'ਤੇ ਗਏ ਇੰਟਰਪੋਲ ਦੇ ਪ੍ਰੈਜ਼ੀਡੈਂਟ ਉਹ ਲਾਪਤਾ ਹੋ ਗਏ ਨੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। US ਦੀ ਇਕੋਨਮੀ ਕਹਿੰਦੇ ਇੰਨੀ ਸਟਰੋਂਗ ਚੱਲ ਰਹੀ ਹੈਗੀ ਆ, ਸਤੰਬਰ ਮਹੀਨੇ ਦੇ ਵਿੱਚ ਈਵਨ ਦੋ ਕਹਿੰਦੇ ਵੀ 1,34,000 ਦੇ ਕਰੀਬ ਜੋਬਾਂ ਕ੍ਰੀਏਟ ਹੋਈਆਂ, ਜਦ ਕਿ ਐਸਟੀਮੇਟ ਜਿਹੜਾ ਸੀਗਾ 1,85,000 ਸੀ। ਪਰ ਹੁਣ ਤੱਕ ਕਹਿੰਦੇ ਪਈ 50 ਸਾਲਾਂ ਦੀ US ਦੀ ਹਿਸਟਰੀ ਦੇ ਵਿੱਚ ਜਿਹੜੀ ਅਨਪਲਾਇਮੈਂਟ ਆ ਸਭ ਤੋਂ ਘੱਟ ਹੈਗੀ ਆ। 3.7% ਜਿਹੜੀ ਅਨਪਲਾਇਮੈਂਟ ਇਹ ਓਵਰਆਲ US ਦੇ ਵਿੱਚ ਆ। ਕਈ ਏਰੀਏ 'ਚ ਜਿੱਦਾਂ ਫ੍ਰਿਜ਼ਨੋ ਆ ਉੱਥੇ ਤਾਂ 14-15% ਆ, ਬੇ ਏਰੀਏ 'ਚ ਮੇਬੀ ਲੈਸ ਦੈਨ 1% ਹੋਊ। ਸੋ ਐਵਰੇਜ ਜਿਹੜੀ ਹੈਗੀ ਆ ਉਹ 3.7% ਹੈਗੀ ਆ ਆਲ ਓਵਰ USA। ਤੇ ਇਹ ਕਹਿੰਦੇ ਪਏ 1969 ਦੇ ਵਿੱਚ ਅਜਿਹਾ ਕੁਝ ਹੋਇਆ ਸੀਗਾ 50 ਸਾਲ ਪਹਿਲਾਂ। ਸੋ US ਦੀ ਇਕੋਨਮੀ ਜਿਹੜੀ ਆ ਇੱਕ ਵਾਰੀ ਫੇਰ ਬਹੁਤ ਸਟਰੋਂਗ ਜਾ ਰਹੀ ਹੈਗੀ ਆ। ਜੀ ਬਿਲਕੁਲ ਜੀ, ਬਹੁਤ ਵਧੀਆ ਇਸ ਦੇ ਵਿੱਚ ਗੱਲ ਆ। ਸਾਰੇ ਜਣਿਆਂ ਨੂੰ ਜੋਬਸ ਆ, ਕਿਤੇ ਵੀ ਤੁਸੀਂ ਜਾਓ ਹਾਇਰਿੰਗ ਦੇ ਫੱਟੇ ਜਿਹੜੇ ਆ ਅਜੇ ਵੀ ਲੱਗੇ ਹੋਏ ਆ। ਪਰ ਬਹੁਤ ਸਾਰੇ ਲੋਕ ਜਿਹੜੇ ਇਮੀਗ੍ਰੈਂਟਸ ਉਹਨਾਂ ਦੇ ਉਹ ਖਿਲਾਫ ਬੋਲਦੇ ਨੇ, ਕਹਿੰਦੇ ਵੀ ਉਹਨਾਂ ਨੇ ਜੋਬਾਂ ਜਿਹੜੀਆਂ ਇਹਨਾਂ ਦੀਆਂ ਖੋਲ੍ਹੀਆਂ, ਪਰ ਹੁਣ ਜੋਬਾਂ ਹੀ ਜੋਬਾਂ ਨੇ। ਜਿਹੜੇ ਕੰਮ ਕਰਨ ਵਾਲੇ ਆ ਉਹ ਜਿਹੜੇ ਲੱਭ ਰਹੇ ਨੇ ਵੀ ਜਿਹੜੇ ਕੰਮ ਕਰਨ ਦੇ ਲਈ ਕੋਈ ਨਾ ਕੋਈ ਬੰਦੇ ਜਿਹੜੇ ਉਹਨਾਂ ਨੂੰ ਲੱਭਣ। ਇੰਪਲੋਇਰਸ ਦੇ ਕੋਲ ਜੋਬਾਂ ਬਹੁਤ ਨੇ। ਅਗਲੀ ਜਿਹੜੀ ਖਬਰ ਦੇ ਵੱਲ ਵੱਧਦੇ ਆ। ਫਸਟ ਲੇਡੀ ਮਲਾਨੀਆ ਟਰੰਪ ਉਹ ਇਸ ਮੌਕੇ ਜਿਹੜੇ ਕੀਨੀਆ ਦੇ ਦੌਰੇ ਦੇ ਉੱਤੇ ਹੈਗੇ ਨੇ, ਉੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਉਹ ਗਏ ਨੇ। ਅਤੇ ਕੱਲ੍ਹ ਕਹਿੰਦੇ ਉੱਥੇ ਐਲੀਫੈਂਟ ਔਰਫਨੇਜ ਦੇ ਵਿੱਚ ਵੀ ਗਏ, ਜਿੱਥੇ ਛੋਟੇ-ਛੋਟੇ ਜਿਹੜੇ ਹਾਥੀ ਆ ਉਹਨਾਂ ਦੇ ਨਾਲ ਵੀ ਜਿਹੜਾ ਉਹਨਾਂ ਨੇ ਸਮਾਂ ਵੀ ਜਿਹੜਾ ਉੱਥੇ ਉਹ ਬਿਤਾਇਆ, ਅਤੇ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਜਿਹੜੇ ਉਹ ਜਾਣਗੇ। ਇਹ ਪਹਿਲਾ ਅਫਰੀਕਾ ਦਾ ਜਿਹੜਾ ਆ ਉਹ ਦੌਰਾ ਫਸਟ ਲੇਡੀ ਦੇ ਦੁਆਰਾ ਰਿਹਾ ਆ, ਜਦੋਂ ਤੋਂ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ ਉਹ ਬਣੇ ਨੇ। ਅਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਕੁਛ ਕੁ ਜਿਹੜੇ ਮਹੀਨੇ ਪਹਿਲਾਂ ਜਦੋਂ ਟਰੈਵਲ ਬੈਨ ਲਾਉਣਾ ਸੀਗਾ, ਉਦੋਂ ਜਿਹੜੇ ਅਫਰੀਕਨ ਕੰਟਰੀਜ਼ ਆ ਉਹਨਾਂ ਨੂੰ ਸ਼ਿਟ ਹੋਲ ਕੰਟਰੀਜ਼ ਕਰਕੇ ਵੀ ਜਿਹੜਾ ਉਹ ਨਾਮ ਦਿੱਤਾ ਸੀ। ਸੋ ਹੁਣ ਜਿਹੜੇ ਮਲਾਨੀਆ ਟਰੰਪ ਨੇ ਉਹ ਉੱਥੇ ਕੀਨੀਆ ਦੇ ਦੌਰੇ ਦੇ ਉੱਤੇ ਗਏ ਹੋਏ ਨੇ। ਅਤੇ ਕੱਲ੍ਹ ਕਹਿੰਦੇ ਜਦ ਉੱਥੇ ਔਰਫਨੇਜ ਦੇ ਵਿੱਚ ਸੀਗੇ, ਹਾਥੀਆਂ ਦੇ ਔਰਫਨੇਜ ਦੇ ਵਿੱਚ, ਅਤੇ ਇੱਕ ਛੋਟਾ ਜਿਹਾ ਹਾਥੀ ਉਹਨਾਂ ਦੇ ਵੱਲ ਨੂੰ ਚਾਰਜ ਜਿਹੜਾ ਉਹ ਕਰ ਰਿਹਾ ਸੀਗਾ, ਤਾਂ ਫਿਰ ਸੀਕਰੇਟ ਸਰਵਿਸ ਵਾਲਿਆਂ ਨੇ ਗਾਂਹ ਹੋ ਕੇ ਜਿਹੜਾ ਉਸ ਹਾਥੀ ਨੂੰ ਢੱਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਜੀ। ਤੇ ਜੇ ਇਕੋਨਮੀ ਦੀ ਗੱਲ ਹੋਰ ਕਰਦੇ ਜਾਈਏ, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਬੇ ਏਰੀਆ ਜਿਹੜਾ ਆ ਸੈਨੋਜ਼ੇ ਸਿਲੀਕੋਨ ਵੈਲੀ ਜਿਹਨੂੰ ਕਿਹਾ ਜਾਂਦਾ ਆ, ਇਹ ਇਸ ਟਾਈਮ ਪੂਰੇ USA ਦੇ ਵਿੱਚ ਸਭ ਤੋਂ ਵੱਧ ਐਕਸਪੈਂਸਿਵ ਏਰੀਆ ਬਣਿਆ ਹੋਇਆ ਆ। 2 ਬੈਡਰੂਮ ਦੇ ਅਪਾਰਟਮੈਂਟਸ ਜਿਹੜੇ $3,000 $3,500 ਤੱਕ ਆ। ਐਵਰੇਜ ਘਰ ਦੀ ਪ੍ਰਾਈਸ $1 ਮਿਲੀਅਨ ਦੇ ਕਰੀਬ ਚਲੇ ਗਈ ਹੈਗੀ ਆ। ਅਤੇ ਫੋਰਬਸ ਮੈਗਜ਼ੀਨ ਨੇ ਅੱਜ ਸਰਵੇ ਕੀਤਾ ਸੀ ਜਿਹੜਾ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੇ ਜਿਹੜੇ 50 ਰਿਚੈਸਟ ਬਿਲੀਅਨੇਅਰ ਆ ਉਹ ਬੇ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿਸ ਕਰਕੇ ਜਿਹੜੀ ਆ ਰੀਅਲ ਸਟੇਟ ਦੀ ਪ੍ਰਾਈਸਿਸ ਇੰਨੀਆਂ ਹਾਈ ਹੈਗੀਆਂ ਆ। ਚਾਹੇ ਕਹਿੰਦੇ ਫੂਡ, ਟੈਕ, ਰੀਅਲ ਸਟੇਟ, ਇਕੁਇਟੀ ਅਤੇ ਐਂਟਰਟੇਨਮੈਂਟ, 50 ਦੇ ਕਰੀਬ ਜਿਹੜੇ ਬਿਲੀਅਨੇਅਰ ਆ ਉਹ ਬੇ ਏਰੀਏ ਦੇ ਵਿੱਚ ਰਹਿੰਦੇ ਆ। ਜਿਹੜੇ 4 ਬੇ ਏਰੀਏ ਦੇ ਬਿਲੀਅਨੇਅਰ ਜਿੱਦਾਂ ਫੇਸਬੁੱਕ ਦੇ ਮਾਰਕ ਜ਼ਕਰਬਰਗ, ਲੈਰੀ ਐਲੀਸਨ ਅਤੇ ਗੂਗਲ ਦੇ ਲੈਰੀ ਪੇਜ,
ਤੇ ਸਰਜੀ ਬ੍ਰਿਨ ਟੌਪ 10 ਰਿਚੈਸਟ ਅਮਰੀਕਨ ਹੈਗੇ ਆ। ਇੱਥੇ ਇਸੇ ਤਰ੍ਹਾਂ ਬੂਜ਼ੋਸ ਜਿਹੜੇ ਐਮਾਜ਼ੋਨ ਦੇ ਹੈਗੇ ਆ, ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਕਹਿੰਦੇ ਉਹਨਾਂ ਦੀ ਜਿਹੜੀ ਇਨਕਮ ਆ $78.5 ਬਿਲੀਅਨ ਇਨਕਰੀਜ਼ ਹੋਈ ਆ, ਜਿਹੜੀ ਕਿ ਲਗਭਗ 100% ਬਣਦੀ ਹੈਗੀ ਇੱਕ ਸਾਲ ਦੇ ਵਿੱਚ। ਜੀ, ਅਗਲੀ ਖਬਰ ਜਿਹੜੀ ਉਸ ਦੇ ਵੱਲ ਵੱਧਦੇ ਆ। ਕੱਲ੍ਹ ਜਿੱਦਾਂ ਦੱਸਿਆ ਸੀਗਾ ਵੀ ਅਮਰੀਕਾ ਨੇ ਜਿਹੜੇ ਕੁਛ ਰਸ਼ੀਅਨ ਏਜੰਟਸ ਆ, ਜਿਹੜੇ ਸਪਾਈਜ਼ ਆ, ਜਸੂਸ ਆ, ਉਹਨਾਂ ਨੂੰ ਇੰਡਾਈਟ ਕੀਤਾ ਸੀ। ਜਿਹੜੀ ਵਰਲਡ ਓਲੰਪਿਕ ਡੋਪਿੰਗ ਏਜੰਸੀ ਆ, ਉਹਨਾਂ ਦੇ ਉੱਤੇ ਸਾਈਬਰ ਅਟੈਕ ਕਰਨ ਦੇ ਲਈ ਤੇ ਨੀਦਰਲੈਂਡਸ ਤੇ ਹੋਰ ਮੁਲਕਾਂ ਦੇ ਵਿੱਚ ਵੱਖ-ਵੱਖ ਇੱਦਾਂ ਦੇ ਪਲਾਟ ਬਣਾਉਣ ਦੇ ਲਈ ਕੱਲ੍ਹ ਹੀ ਨਾਲ ਜਿਹੜੀ ਨੀਦਰਲੈਂਡਸ ਡੱਚ ਗਵਰਨਮੈਂਟ ਆ, ਉਹਨਾਂ ਨੇ ਇਹ ਸਾਰੇ ਹੀ ਜਿਹੜੇ ਸਪਾਈਜ਼ ਆ, ਜਸੂਸ ਆ, ਉਹਨਾਂ ਦੀਆਂ ਤਸਵੀਰਾਂ ਏਅਰਪੋਰਟ ਦੇ ਵਿੱਚ ਉਹ ਕਿੱਦਾਂ ਆਏ, ਉਹਨਾਂ ਦੇ ਪਾਸਪੋਰਟ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਸਾਰਿਆਂ ਦੇ ਸਾਹਮਣੇ ਨਸ਼ਰ ਕਰ ਦਿੱਤੀਆਂ। ਸਾਰੇ ਹੀ ਇਹ ਜਸੂਸ ਇਹਨਾਂ ਦੇ ਕੋਲ ਜਿਹੜਾ ਆਖਿਆ ਜਾਂਦਾ ਡਿਪਲੋਮੈਟਿਕ ਇਮਿਊਨਿਟੀ, ਜਿਹੜੀ ਪਾਸਪੋਰਟ ਜਿਹੜੇ ਆ ਉਹ ਉਹਨਾਂ ਦੇ ਕੋਲ ਸੀਗੇ। ਸੋ ਇਸ ਕਰਕੇ ਜਿਹੜੇ ਆ ਉਹ ਕਹਿੰਦੇ ਵੀ ਲੱਗਦਾ ਇੱਦਾਂ ਹੀ ਆ ਵੀ ਇਹ ਪੂਰੀ ਜਿਹੜੇ ਰੂਸ ਦੇ ਦੁਆਰਾ, ਰਸ਼ੀਆ ਦੇ ਦੁਆਰਾ ਇਹਨਾਂ ਨੂੰ ਸਮਝਾ ਕੇ ਬੁਝਾ ਕੇ ਜਿਹੜਾ ਆ ਉਹ ਘੱਲਿਆ ਗਿਆ ਸੀਗਾ। ਨੀਦਰਲੈਂਡਸ ਦੇ ਵਿੱਚ ਜਿਹੜੀ ਵਰਲਡ ਡੋਪਿੰਗ ਏਜੰਸੀ ਦਾ ਕਹਿੰਦੇ ਇੱਕ ਉੱਥੇ ਪ੍ਰੋਗਰਾਮ ਹੈਗਾ ਜਿਹੜਾ ਉਹਨਾਂ ਦਾ ਉੱਥੇ ਸੀਗਾ। ਉੱਥੇ ਇਹ ਬੜੇ ਹੀ ਹਾਈ ਗ੍ਰੇਡ ਵਾਇਰਲੈਸ ਹੈਕਿੰਗ ਮਟੀਰੀਅਲ ਜਿਹੜਾ ਉਹ ਲੈ ਕੇ ਗਏ ਹੋਏ ਸੀਗੇ। ਕਿੱਦਾਂ ਉਹ ਆਏ, ਕਿੱਦਾਂ ਉਹਨਾਂ ਨੇ ਜਿਹੜੀ ਕਾਰ ਆ ਉਹ ਰੈਂਟ ਕੀਤੀ, ਤੇ ਕਾਰ ਦੇ ਵਿੱਚ ਕਹਿੰਦੇ ਜਦ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਪੁੱਛਿਆ ਤਾਂ ਉਹਨਾਂ ਦੇ ਜਿਹੜੇ ਬੂਟ ਦੇ ਵਿੱਚੋਂ ਜਿਹੜਾ ਇੱਦਾਂ ਦਾ ਸਮਾਨ ਜਿਹੜਾ ਲੱਭਾ ਜਿਹੜਾ ਕਿ ਹੈਕਿੰਗ ਦੇ ਵਿੱਚ ਵਰਤਿਆ ਜਾਂਦਾ ਆ। ਜਿੱਦਾਂ ਕੱਲ੍ਹ ਵੀ ਆਪਾਂ ਦੱਸ ਰਹੇ ਸੀ ਵੀ MH17 ਪਲੇਨ ਦੇ ਯੂਕਰੇਨ ਦੇ ਉੱਤੇ ਜਿਹੜਾ ਉਹਨਾਂ ਨੂੰ ਸੁੱਟਿਆ ਗਿਆ ਸੀ ਮਿਜ਼ਾਈਲ ਦੇ ਨਾਲ, ਉਸ ਦੇ ਪ੍ਰਤੀ ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਏਜੰਟ ਉਹ ਵੀ ਸੀਗਾ, ਤੇ ਹੋਰ ਕਈ ਜਿਹੜੀਆਂ ਚੀਜ਼ਾਂ ਦੇ ਵਿੱਚ ਏਜੰਟਸ ਉਹਨਾਂ ਦਾ ਨਾਮ ਆ ਰਿਹਾ ਸੀਗਾ। ਸੋ ਹੁਣ ਨੀਦਰਲੈਂਡਸ ਨੇ ਗ੍ਰਿਫਤਾਰ ਤਾਂ ਇਹਨਾਂ ਨੂੰ ਨਹੀਂ ਕੀਤਾ, ਉਹਨਾਂ ਨੇ ਆਪਣੇ ਮੁਲਕ ਦੇ ਵਿੱਚੋਂ ਇਹਨਾਂ ਨੂੰ ਲੰਘਣ ਤੇ ਦਿੱਤਾ। ਹੁਣ ਜਦ ਇਹ ਬਵਾਲ ਜ਼ਿਆਦਾ ਵਧਿਆ ਆ ਤਾਂ ਉਹਨਾਂ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਜ਼ਰੂਰ ਸਾਰਿਆਂ ਦੇ ਸਾਹਮਣੇ ਨਸ਼ਰ ਜਿਹੜੀਆਂ ਉਹ ਕਰ ਦਿੱਤੀਆਂ ਆ। ਤੇ ਇਸ ਦੇ ਵਿੱਚ ਹੁਣ ਕੋਈ ਦੋ ਰਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਰਹੀਆਂ ਨਹੀਂ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਅੱਜ ਕੱਲ੍ਹ ਦੀ ਜਿਹੜੀ ਟੈਕਨੋਲੋਜੀ ਜਿੱਦਾਂ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਆ, ਤਾਂ ਨਵੇਂ ਜਿਹੜੀਆਂ ਜਸੂਸੀਆਂ ਕਰਨੀਆਂ ਜਾਂ ਕਿਸੇ ਤਰੀਕੇ ਦੇ ਨਾਲ ਕਿਸੇ ਮੁਲਕ ਦੇ ਉੱਤੇ ਮਾਰ ਕਰਨੀ, ਤਾਂ ਉਹ ਹੈਕਿੰਗ, ਸਾਈਬਰ ਅਟੈਕਸ ਦੇ ਜ਼ਰੀਏ ਜਿਹੜੀ ਆ ਉਹ ਕੀਤੀ ਜਾਂਦੀ ਆ। ਤੇ ਇਹ ਹੁਣ ਪਿਛਲੇ ਲੰਮੇ ਸਮੇਂ ਤੋਂ ਰੂਸ ਆਪਣੇ ਵੱਖ-ਵੱਖ ਏਜੰਟਸ ਦੇ ਜ਼ਰੀਏ ਵੱਖ-ਵੱਖ ਮੁਲਕਾਂ ਦੇ ਉੱਤੇ ਇਸੇ ਤਰੀਕੇ ਦੇ ਜਿਹੜੇ ਪ੍ਰਯੋਗ ਆ ਉਹ ਕਰ ਰਿਹਾ ਹੈ। ਤੇ ਬਿਜ਼ਨਸ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਦੱਸਦੇ ਆਏ ਹਾਂ ਵੀ ਜਿਹੜੇ ਛੋਟੇ-ਛੋਟੇ ਬਿਜ਼ਨਸਿਸ ਆ ਉਹ ਮਰ ਰਹੇ ਹੈਗੇ ਆ, ਤੇ ਬੜੀਆਂ ਕੰਪਨੀਆਂ ਜਿੱਦਾਂ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਣੇ ਪੈਸੇ ਬਣਾ ਰਹੀਆਂ। ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਦੱਸਿਆ ਸੀ ਵੀ ਐਮਾਜ਼ੋਨ ਵਾਲਿਆਂ ਨੇ 100% ਉਹਨਾਂ ਦੀ ਵੈਲਥ ਜਿਹੜੀ ਇਨਕਰੀਜ਼ ਹੋਈ ਹੈ ਇੱਕ ਸਾਲ 'ਚ। ਸੋ USA ਦੀ ਇੱਕ ਬਹੁਤ ਵੱਡੀ ਰੀਟੇਲ ਚੇਨ ਸੀਗੀ, ਮੈਟਰੇਸ ਫਰਮ ਕਰਕੇ ਜਾਣੀ ਜਾਂਦੀ ਸੀ, ਉਹਨਾਂ ਨੇ ਜਿਹੜੀ ਆ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਆ, ਤੇ 700 ਦੇ ਕਰੀਬ ਉਹ ਜਿਹੜੇ ਸਟੋਰ ਆ ਉਹ ਆਪਣੇ ਬੰਦ ਕਰਨ ਜਾ ਰਹੇ ਆ। 3230 ਜਿਹੜੇ ਉਹਨਾਂ ਦੇ ਮੈਟਰਸ ਵਾਲਿਆਂ ਦੇ ਸਟੋਰ ਪੂਰੇ USA ਦੇ ਵਿੱਚ ਹੈਗੇ ਸੀ, ਜਿਹਦੇ ਵਿੱਚੋਂ 700 ਦੇ ਕਰੀਬ ਉਹ ਜਿਹੜੇ ਆ ਬੰਦ ਕਰਨ ਜਾ ਰਹੇ ਆ। ਕਹਿੰਦੇ ਵੀ ਉਹਨਾਂ ਦਾ ਜਿਹੜਾ ਬਿਜ਼ਨਸ ਆ, ਉਹਨਾਂ ਦੇ CEO ਸਟੀਵ ਸਟੈਗਨਰ, ਉਹਨਾਂ ਨੇ ਦੱਸਿਆ ਵੀ ਬਹੁਤ ਸਲੋ ਆ। 10,000 ਦੇ ਕਰੀਬ ਜਿਹੜੇ ਟੋਟਲ ਉਹਨਾਂ ਦੇ ਇੰਪਲਾਈ ਹੈਗੇ ਆ, ਤੇ 200 ਸਟੋਰ ਕਹਿੰਦੇ ਵੀ ਅਸੀਂ ਇਮੀਡੀਏਟਲੀ ਬੰਦ ਕਰ ਦੇਣੇ ਆ, ਤੇ 500 ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਕਰ ਦੇਣੇ ਹੈਗੇ ਆ। ਜੀ ਬਿਲਕੁਲ। ਸੋ ਇੱਕ ਹੋਰ ਇਸ ਅੱਜ ਦੀ ਜਿਹੜੀ ਦੌੜ ਦੇ ਵਿੱਚ ਵੱਡੇ ਜਿਹੜੇ ਨਾਮ ਆ ਉਹ ਮਿੱਟੀ ਹੁੰਦੇ ਨਜ਼ਰ ਆ ਰਹੇ ਨੇ। ਸੋ ਜਿਹੜੀ ਇਹ ਕਾਫੀ ਵੱਡੀ ਸੀਗੀ ਜਿਹੜੀ ਮੈਟਰੇਸ, ਜਿਹੜੀ ਕੰਪਨੀ ਦਾ ਨਾਮ ਹੈ ਦੱਸਿਆ ਗਿਆ ਮੈਟਰੇਸ ਫਰਮ, ਕਹਿੰਦੇ ਪਈ ਇਸ ਨੇ ਮੈਟਰੇਸ ਜਾਇੰਟ ਨੂੰ 2012 'ਚ ਐਕਵਾਇਰ ਕੀਤਾ ਸੀ, ਤੇ ਸਲੀਪ ਟ੍ਰੇਨ ਜਿਹੜੇ ਆਪਾਂ ਬਹੁਤ ਸਟੋਰ ਦੇਖਦੇ ਹੁੰਦੇ ਆ ਉਹਨੂੰ 2014 'ਚ, ਤੇ ਸਲੀਪੀਜ਼ 2016 ਦੇ ਵਿੱਚ। ਇੱਕਦਮ ਕਹਿੰਦੇ ਵੀ ਕਾਫੀ ਵੱਡੀ ਵੀ ਹੋ ਗਈ, ਪਰ ਹੁਣ ਜਿਹੜਾ ਆ ਉਹਨਾਂ ਨੂੰ $150 ਮਿਲੀਅਨ ਦਾ ਲਾਸ ਹੋਇਆ 2018 ਦਾ ਜਿਹੜਾ ਫਿਸਕਲ ਈਅਰ ਹੈਗਾ ਆ, ਤੇ ਇਸੇ ਤਰ੍ਹਾਂ 252 ਮਿਲੀਅਨ ਦਾ 2017 'ਚ ਹੋਇਆ ਸੀ। ਤੇ ਹੁਣ ਫਿਰ ਇਹ ਮੈਟਰੇਸ ਤੇ ਸਲੀਪ ਟ੍ਰੇਨ ਸਾਰੇ ਹੁਣ ਮੈਨੂੰ ਲੱਗਦਾ ਵੀ ਨੀਂਦੇ ਸੌ ਜਾਣਗੇ, ਜਿੱਦਾਂ ਲੋਕਾਂ ਨੂੰ ਸਲਾਉਂਦੇ ਹੁਣ ਆਪ ਵੀ ਇਹ ਸੌ ਜਾਣਗੇ। ਜੀ, ਉੱਦਾਂ ਆਪਾਂ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਬਿਜ਼ਨਸਿਸ ਦੀ ਗੱਲ ਕਰ ਰਹੇ ਹਾਂ, ਟੋਇਜ਼
ਦਾਸ ਦੇ ਬਾਰੇ ਆਪਾਂ ਦੱਸਿਆ ਸੀਗਾ ਵੀ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਵੀ ਜਿਹੜੀ ਬੈਂਕਰਪਸੀ ਫਾਈਲ ਕੀਤੀ ਸੀ ਤੇ ਆਪਣੇ ਸਾਰੇ ਸਟੋਰ ਜਿਹੜੇ ਆ ਉਹ ਬੰਦ ਕਰਨ ਦੇ ਕਰ ਦਿੱਤੇ ਸੀ ਤੇ ਆਪਣੇ ਆਪਾਂ ਦੇਖਿਆ ਵੀ ਬੇ ਏਰੀਏ ਦੇ ਇਰਦ ਗਿਰਦ ਜਾਂ ਜਿੱਥੇ ਵੀ ਤੁਸੀਂ ਜਾਂਦੇ ਸੀ ਤਾਂ ਆਲਮੋਸਟ ਸਾਰੀਆਂ ਸ਼ੈਲਫਾਂ ਜਿਹੜੀਆਂ ਉਹਨਾਂ ਦੀਆਂ ਖਾਲੀ ਹੋ ਰਹੀਆਂ ਸੀਗੀਆਂ। ਸੋ ਹੁਣ ਲੇਟੈਸਟ ਜਿਹੜੀ ਕੱਲ ਇਹਨਾਂ ਦੇ ਪ੍ਰਤੀ ਜਿਹੜੀ ਖਬਰ ਆਈ ਆ, ਕਹਿੰਦੇ ਟॉयਜ਼ ਆਰ ਅਸ ਮੇ ਕਮ ਬੈਕ, ਵੀ ਉਹ ਪਲਾਨ ਕਰ ਰਹੇ ਆ ਵੀ ਉਹ ਵਾਪਸ ਜਿਹੜੇ ਆ ਇਸ ਟॉय ਮਾਰਕੀਟ ਦੇ ਵਿੱਚ ਆ ਰਹੇ ਨੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਟॉयਜ਼ ਆ ਉਹਨੂੰ ਆਨਲਾਈਨ ਬਾਏ ਕਰਨਾ ਇੰਨਾ ਪਸੰਦ ਵੀ ਜਿਹੜਾ ਨਹੀਂ ਕਰਦੇ, ਕਿਉਂਕਿ ਬੱਚਿਆਂ ਨੂੰ ਉਹ ਦੇਖਦੇ ਨੇ ਵੀ ਬੱਚੇ ਕਿਹੜੇ ਟॉय ਦੇ ਵੱਲ ਨੂੰ ਜ਼ਿਆਦਾ ਉਹਨਾਂ ਦਾ ਰੁਝਾਨ ਹੈਗਾ ਆ ਜਾਂ ਕਿਹੜੇ ਚੀਜ਼ ਨੂੰ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਆ, ਤੇ ਇੱਕ ਬੱਚਿਆਂ ਨੂੰ ਘੁਮਾਉਣ ਫਿਰਾਉਣ ਦੇ ਲਈ ਜਗ੍ਹਾ ਵੀ ਜਿਹੜੀ ਉਹ ਬਣ ਜਾਂਦੀ ਆ। ਸੋ ਹੁਣ ਟॉयਜ਼ ਆਰ ਅਸ ਕਹਿੰਦੇ ਦੁਬਾਰਾ ਟਰਾਈ ਕਰਨ ਜਾ ਰਹੇ ਆ ਵੀ ਇਹ ਦੁਬਾਰਾ ਇਸ ਮਾਰਕੀਟ ਦੇ ਵਿੱਚ ਆਉਣਗੇ। ਕਹਿੰਦੇ ਵੀ ਹੁਣ ਵੱਡਾ ਸਵਾਲ ਇਹ ਆ ਵੀ ਕੀ ਜਿਹੜੀ ਇਹ ਜ਼ਿੰਮੇਵਾਰੀ ਆ ਜਿਹੜੇ ਸਹੀ ਹੱਥਾਂ ਦੇ ਵਿੱਚ ਹੈਗੀ ਆ ਜਾਂ ਕਿੱਦਾਂ ਹੋਊਗਾ, ਕਿਉਂਕਿ ਇੱਕ ਟਾਈਮ ਦੇ ਉੱਤੇ ਜਿਹੜੇ ਟॉयਜ਼ ਆਰ ਅਸ ਤੇ ਬੇਬੀਜ਼ ਆਰ ਅਸ ਆ ਇਹਨਾਂ ਦਾ ਪੂਰਾ ਦਬਦਬਾ ਸੀ। ਵੈਸੇ ਜਿੱਦਣ ਉਹਨਾਂ ਨੇ ਬੈਂਕਰਪਸੀ ਫਾਈਲ ਵੀ ਕੀਤੀ ਹੈ, ਜਿਨ੍ਹਾਂ ਨੇ ਕਿਹਾ ਵੀ ਸੀਗਾ ਵੀ ਸਾਰਾ ਕੁਝ ਬੰਦ ਕਰਨ ਜਾ ਰਹੇ ਆ, ਉਸ ਦੇ ਬਾਵਜੂਦ ਵੀ ਉਸ ਦਿਨ ਤੱਕ ਵੀ ਲੋਕ ਜਿਹੜੇ ਆ ਖਿਡੌਣਿਆਂ ਦੇ ਲਈ ਉੱਧਰ ਨੂੰ ਹੀ ਜਾਂਦੇ ਸੀਗੇ। ਸੋ ਦੇਖਦੇ ਆ ਵੀ ਇਸ ਦੇ ਵਿੱਚ ਕੀ ਹੁੰਦਾ। ਇੱਕ ਮੂਵੀ ਸੀਗੀ ਜਿਹੜੀ ਐਨੀਮੇਟਿਡ ਟॉय ਸਟੋਰੀ, ਫਿਰ ਟॉय ਸਟੋਰੀ 2, ਕੀ ਇਹ ਵੇਖਦੇ ਆ ਵੀ ਇਹ ਸੀਕੁਅਲ ਇਹਨਾਂ ਦਾ ਕਿੰਨਾ ਕੁ ਕਾਮਯਾਬ ਜਿਹੜਾ ਉਹ ਹੋਊਗਾ। $11 ਬਿਲੀਅਨ ਦਾ ਕਹਿੰਦੇ ਰੀਟੇਲ ਦੇ ਵਿੱਚ ਇੱਕ ਹੋਲ ਛੱਡ ਕੇ ਗਏ ਸੀਗੇ ਵੀ ਇੰਨਾ ਟॉयਜ਼ ਦਾ ਕਾਰੋਬਾਰ, ਖਿਡੌਣਿਆਂ ਦਾ ਕਾਰੋਬਾਰ ਹੈਗਾ ਆ ਪੂਰੇ ਅਮਰੀਕਾ ਦੇ ਵਿੱਚ, ਜਿਸ ਦੇ ਉੱਤੇ ਇਹਨਾਂ ਦਾ ਦਬਦਬਾ ਸੀ, ਤੇ ਅਚਾਨਕ ਜਿਹੜਾ ਸਾਰਾ ਥਾਂ ਖਾਲੀ ਕਰ ਗਏ ਸੀਗੇ, ਜਿਸ ਨੂੰ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਐਮਾਜ਼ੋਨ ਜਾਂ ਵਾਲਮਾਰਟ ਨੇ ਜਾਂ ਹੋਰ ਈ ਕਾਮਰਸ ਜਾਂ ਰੀਟੇਲ ਸਟੋਰਸ ਨੇ, ਪਰ ਇੱਕ ਨਾਮ ਜਿਹੜਾ ਸ਼ੁਰੂ ਤੋਂ ਜਦੋਂ ਚੱਲਦਾ ਆਉਂਦਾ ਹੋਇਆ ਤੇ ਲੋਕਾਂ ਨੂੰ ਮਨਾਂ ਦੇ ਵਿੱਚ ਦੂਜਿਆਂ ਦਾ ਨਾਮ ਬਣਾਉਣ ਨੂੰ ਸਮਾਂ ਲੱਗ ਜਾਂਦਾ ਆ। ਸੋ ਇਹ ਦੇਖਦੇ ਆ ਵੀ ਇਹ ਕਿੰਨਾ ਕਿੰਨਾ ਦੇ ਲਈ ਵਧੀਆ ਜਿਹੜਾ ਕਦਮ ਆ ਉਹ ਰਹੇਗਾ ਦੁਬਾਰਾ ਮਾਰਕੀਟ ਦੇ ਵਿੱਚ ਵਾਪਸ ਆਉਣ ਦੇ ਲਈ। ਜੀ ਅਗਲੀ ਖਬਰ ਬਾਅਦ ਚਲੀਏ। ਐਮੀ ਸ਼ੂਮਰ ਜਿਹੜੇ ਆ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ US ਕਮੇਡੀਅਨ ਹੈਗੀ ਆ, ਕਾਫੀ ਪੋਪੂਲਰ ਆ ਤੇ ਐਕਟਰ ਹੈਗੀ ਆ। ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੀ ਆ ਵੀ ਜੱਜ ਕੈਵਨਾਹ ਦੀ ਕਨਫਰਮੇਸ਼ਨ ਚੱਲ ਰਹੀ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਮੁਜ਼ਾਹਰੇ ਉੱਥੇ ਪ੍ਰੋਟੈਸਟ ਹੋ ਰਹੇ ਹੈਗੇ ਵਾਸ਼ਿੰਗਟਨ DC 'ਚ। ਤੇ ਕੱਲ ਜਿਹੜੀ ਆ US ਕਮੇਡੀਅਨ ਤੇ ਐਕਟਰ ਐਮੀ ਸ਼ੂਮਰ ਇਸ ਨੇ ਵੀ ਜਿਹੜੇ ਮੁਜ਼ਾਹਰਾਕਾਰੀ ਆ, ਪ੍ਰੋਟੈਸਟਰ ਆ, ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਇਸ ਨੂੰ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਅਰੈਸਟ ਕੀਤਾ ਗਿਆ। ਹੋਰ ਵੀ ਕਾਫੀ ਵੱਡੀ ਗਿਣਤੀ 'ਚ ਲੋਕ ਅਰੈਸਟ ਕੀਤੇ ਗਏ ਆ, ਪਰ ਇਹ ਜਿਹੜੀ ਆ ਕਮੇਡੀਅਨ ਐਮੀ ਸ਼ੂਮਰ ਇਸ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਗਿਆ ਜੀ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਦੱਸ ਦਈਏ ਕੱਲ ਨੂੰ ਜਿਹੜੇ ਕੰਵਰ ਗਰੇਵਾਲ ਹੋਣਾ ਦਾ ਜਿਹੜਾ ਸ਼ੋਅ ਵੀ ਹੈਗਾ ਆ ਫ੍ਰੈਜ਼ਨੋ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਹੁਣੇ ਜਿਹੜੀ ਜਾਣਕਾਰੀ ਦਿੱਤੀ ਹੈ, ਕਹਿੰਦੇ ਜਿਨ੍ਹਾਂ ਦੀ ਵੀ 60 ਸਾਲ ਤੋਂ ਉਮਰ ਹੈਗੀ ਹੈ ਜਾਂ ਸੀਨੀਅਰ ਸਿਟੀਜ਼ਨ ਜਿਹੜੇ ਹੈਗੇ ਨੇ, ਉਹ ਜੇ ਉਹ ਸ਼ੋਅ ਦੀ ਟਿਕਟ ਲੈਣਾ ਚਾਹੁੰਦੇ ਆ ਤੇ ਉਹਨਾਂ ਨੂੰ 50% ਡਿਸਕਾਊਂਟ ਦੇ ਉੱਤੇ ਜਿਹੜੀਆਂ ਟਿਕਟਾਂ ਜਿਹੜੀਆਂ ਮਿਲਣਗੀਆਂ। ਸੋ ਜਿਹੜੇ ਵੀ ਫ੍ਰੈਜ਼ਨੋ ਦੀਆਂ ਇਰਦ ਗਿਰਦ ਇਲਾਕੇ ਦੇ ਵਿੱਚ ਕੰਵਰ ਗਰੇਵਾਲ ਦਾ ਕੱਲ ਸ਼ੋਅ ਦੇਖਣਾ ਚਾਹੁੰਦੇ ਨੇ, ਉਹ ਤੁਸੀਂ ਜਿਹੜੇ ਹਰਸ਼ ਬਰਾੜ ਜਾਂ ਰਮਨ ਢਿੱਲੋਂ ਹੋਣਾ ਨੂੰ ਸੰਪਰਕ ਕਰ ਸਕਦੇ ਹੋ 5592984500। ਆਪਣੀ ID ਜਿਹੜੀ ਹੈ ਜ਼ਰੂਰ ਨਾਲ ਤੁਹਾਨੂੰ ਦਿਖਾਉਣੀ ਪੈਣੀ ਆ ਵੀ ਤੁਹਾਡੀ ਉਮਰ 60 ਸਾਲ ਤੋਂ ਜਿਹੜੀ ਆ ਉੱਤੇ ਹੈਗੀ ਆ। ਸੋ 60 ਸਾਲ ਤੋਂ ਉੱਤੇ ਵਾਲੇ ਜਿਹੜੇ ਬਜ਼ੁਰਗਾਂ ਦੇ ਲਈ ਉਹ 50% ਡਿਸਕਾਊਂਟ ਦੇ ਉੱਤੇ ਟਿਕਟਾਂ ਜਿਹੜੀਆਂ ਦੇ ਰਹੇ ਨੇ। ਕੱਲ ਨੂੰ ਸ਼ੋਅ ਆ, ਸੋ ਜਲਦੀ ਜਿਹੜੇ ਅਜੇ ਵੀ ਸੋਚ ਰਹੇ ਨੇ ਜੇ ਉਹਨਾਂ ਦਾ ਸ਼ੋਅ ਸੁਣਨਾ ਚਾਹੁੰਦੇ ਨੇ, ਜਾ ਕੇ ਦੇਖਣਾ ਚਾਹੁੰਦੇ ਨੇ, ਤਾਂ ਜ਼ਰੂਰ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ ਜੀ। ਬਿਲਕੁਲ ਸਮਾਂ ਸਾਡਾ ਸਮਾਪਤ ਹੋਣ ਵਾਲਾ। ਇਮੀਗ੍ਰੇਸ਼ਨ ਦੀ ਅਸੀਂ ਅਪਡੇਟ ਆਉਣ ਵਾਲੇ ਸਮੇਂ 'ਚ ਦੇਵਾਂਗੇ। ਇੱਕ ਵਾਰੀ ਫੇਰ ਦੱਸਦੇ ਜਾਂਦੇ ਹਾਂ ਵੀ ਜਿਹੜਾ ਪ੍ਰਪੋਜ਼ਲ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆ ਰਿਹਾ ਆ ਵੀ ਕੋਈ ਵੀ ਬੰਦਾ ਜਿਹੜਾ ਆ ਕਿਸੇ ਤਰ੍ਹਾਂ ਦਾ ਪਬਲਿਕ ਬੈਨੀਫਿਟ ਲੈਂਦਾ ਹੈਗਾ ਆ, ਉਹਦਾ ਜਿਹੜਾ ਗ੍ਰੀਨ ਕਾਰਡ ਰਿਨਿਊ ਨਹੀਂ ਕੀਤਾ ਜਾਊਗਾ ਜਾਂ ਉਹਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ। ਉਹਦੇ ਬਾਰੇ ਆ ਰਹੇ ਆ ਵੀ ਜਿਹੜੇ ਫਾਰਮਸ ਹੋਣੇ ਆ ਉਹਨਾਂ ਦੇ ਵਿੱਚ ਕੁਐਸਚਨ 2 ਉਹਨੀ ਮੇਨ ਰੱਖੇ ਹੈਗੇ ਆ ਵੀ ਇੰਡੀਵਿਜੂਅਲਸ ਵਿਦ ਵੀਜ਼ਾ ਔਰ ਲੀਗਲ ਪਰਮਾਨੈਂਟ ਰੈਜ਼ੀਡੈਂਟ। ਜਦੋਂ ਤੁਸੀਂ ਕਿਸੇ ਦਾ ਅਪਲਾਈ ਕਰਦੇ ਹੈਗੇ ਆ, ਜਦੋਂ ਤੁਸੀਂ ਕਿਸੇ ਦਾ ਅਪਲਾਈ ਕਰਦੇ ਆ, ਕਿਸੇ ਨੂੰ ਉਹ ਐਫੀਡੇਵਿਟ ਆਫ ਸਪੋਰਟ ਦਿੰਦੇ ਆ, ਉਹਦੇ ਵਿੱਚ 2 ਲਾਈਨਾਂ ਕਹਿੰਦੇ ਐਡ ਕਰਨ ਜਾ ਰਿਹਾ। ਇਹ ਫਾਈਨਲ ਨਹੀਂ ਹੋਇਆ, ਇਹ ਪ੍ਰਪੋਜ਼ਲ ਹੈਗਾ ਆ ਵੀ ਹੋ ਸਕਦਾ ਇਹ ਫਾਈਨਲ। ਉਹਦੇ ਵਿੱਚ ਹੁਣ ਕੁਛ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਤੇ ਉਸ ਫਾਰਮ 'ਚ ਇਹ ਗੱਲ ਹੋਊਗੀ
ਵੀ ਜਿਹਨੂੰ ਤੁਸੀਂ ਸਪਾਂਸਰ ਕਰਨ ਜਾ ਰਹੇ ਆ ਉਹਦੇ ਵਿੱਚ ਇਹ ਕੁਐਸਚਨ ਸਪਾਂਸਰ ਕਰਨ ਵਾਲੇ ਲਈ ਹੈਗਾ ਆ ਵੀ ਇੰਡੀਵਿਜੂਅਲ ਵਿਦ ਵੀਜ਼ਾ ਔਰ ਲੀਗਲ ਪਰਮਾਨੈਂਟ ਰੈਜ਼ੀਡੈਂਟ ਚੈੱਕ ਕਰੋ ਯੈਸ ਜਾਂ ਨੋ, ਇੰਡੀਵਿਜੂਅਲ ਹੂ ਹੈਵ ਯੂਜ਼ਡ ਐਨੀ ਫੈਡਰਲ ਅਸਿਸਟੈਂਟ ਪ੍ਰੋਗਰਾਮ ਉਹ ਯੈਸ ਜਾਂ ਨੋ। ਜੇ ਤੁਸੀਂ ਸਪਾਂਸਰ ਕਰਨ ਵਾਲਿਆਂ ਨੇ ਵੀ ਕਦੇ ਯੂਜ਼ ਕੀਤਾ ਆ ਤੇ ਜਿਹੜੇ ਬੰਦੇ ਨੂੰ ਤੁਸੀਂ ਸਪਾਂਸਰ ਕਰਨ ਜਾ ਰਹੇ ਆ ਉਸ ਨੂੰ ਵੀਜ਼ਾ ਨਹੀਂ ਦੇਣਗੇ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਵੀ ਜਿਹੜਾ ਬੰਦਾ ਤੁਹਾਨੂੰ ਸਪਾਂਸਰ ਕਰਨ ਜਾ ਰਿਹਾ ਉਸਨੇ ਖੁਦ ਜਿਹੜੇ ਆ ਗਵਰਨਮੈਂਟ ਦੇ ਜਿਹੜੇ ਪਬਲਿਕ ਬੈਨੀਫਿਟਸ ਜਿਸ ਤਰ੍ਹਾਂ ਉਹਦੇ ਵਿੱਚ ਆਪਾਂ ਦੱਸਿਆ ਹੀ ਸੀ ਮੈਡੀਕੇਡ ਹੈਗਾ ਆ, ਸਨੈਪ ਪ੍ਰੋਗਰਾਮ ਜਿਹੜਾ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ ਹੈਗਾ ਆ, ਜਾਂ ਕਿਸੇ ਤਰ੍ਹਾਂ ਦੀ ਫ੍ਰੀ ਮੈਡੀਕਲ ਇੰਸ਼ੋਰੈਂਸ ਹੈਗੀ ਆ ਉਹ ਉਹਦੇ ਵਿੱਚ ਇਨਕਲੂਡ ਕੀਤੀ ਗਈ ਹੈਗੀ ਆ। ਇਹ ਹਜੇ ਤੱਕ ਫਾਈਨਲ ਨਹੀਂ ਹੋਇਆ ਪਰ ਜਿਹੜੀਆਂ ਇਹ ਗੱਲਾਂ ਹੁਣ ਬਾਹਰ ਆ ਰਹੀਆਂ ਆ ਮੋਸਟ ਪ੍ਰੋਬਬਲੀ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਇਹ ਕਿਹਾ ਸੀ ਵੀ ਮੈਂ 2-3 ਵੀਕਾਂ ਦੇ ਵਿੱਚ ਹੀ ਜਿਹੜਾ ਇਹ ਸਾਈਨ ਕਰਨ ਜਾ ਰਿਹਾ ਆ ਇਲੈਕਸ਼ਨ ਤੋਂ ਪਹਿਲਾਂ, ਪਰ ਹਜੇ ਕੋਈ ਗੱਲਬਾਤ ਬਾਹਰ ਨਹੀਂ ਆਈ ਕਿਉਂਕਿ ਜਿਹੜਾ ਜੱਜ ਕੈਵਨਾਹ ਦੀ ਕਨਫਰਮੇਸ਼ਨ ਚੱਲ ਰਹੀ ਸੀ ਤੇ ਸਾਰੇ ਜਾਣਿਆਂ ਦਾ ਜ਼ੋਰ ਉੱਧਰ ਲੱਗਾ ਸੀ। ਹੁਣ ਹੋ ਸਕਦਾ ਵੀ ਉਹ ਕੁਛ ਨਾ ਕੁਛ ਇਹਦੇ ਉੱਤੇ ਸਾਈਨ ਕਰ ਦੇਣ, ਜੇ ਨਹੀਂ ਤਾਂ ਜਿਹੜੀ ਆ ਨਵੰਬਰ ਦੀਆਂ ਇਲੈਕਸ਼ਨਾਂ ਆ ਉਹਨਾਂ ਤੋਂ ਬਾਅਦ ਤਾਂ ਮੈਨੂੰ ਲੱਗਦਾ ਵੀ ਪੱਕਾ ਹੀ ਉਹ ਇਹਦੇ ਉੱਤੇ ਜਿਹੜਾ ਸਾਈਨ ਕਰਨਗੇ। ਸੋ ਇਹਦੇ ਬਾਰੇ ਜੋ ਵੀ ਅਪਡੇਟ ਹੋਊਗੀ, ਸਾਨੂੰ ਕਾਲਾਂ ਬਹੁਤ ਆਉਂਦੀਆਂ ਰਹਿੰਦੀਆਂ ਸਰੋਤਿਆਂ ਦੀਆਂ ਵੀ ਮੈਂ ਮੈਡੀਕਲ ਲੈਣਾ ਆ ਫ੍ਰੀ ਵਾਲਾ, ਕੀ ਕੀਤਾ ਜਾਵੇ, ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ, ਉਹ ਜ਼ਰੂਰ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ। ਬਿਲਕੁਲ ਉੱਦਾਂ ਜਿਹੜੀ ਉਸ ਖਰੜੇ ਦੇ ਵਿੱਚ ਇਹ ਗੱਲ ਵੀ ਸੀਗੀ ਵੀ ਉਹਨਾਂ ਨੇ ਜਿਸ ਦਿਨ ਤੋਂ ਇਹ ਅਪਲਾਈ ਹੋਣਾ ਉਸ ਤੋਂ ਅਗਲੇ ਜਿਹੜੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਨੋਟ ਕਰਨਾ ਆ ਵੀ ਤੁਸੀਂ ਇਹ 12 ਮਹੀਨੇ ਦੇ ਲਈ ਉਸ ਤੋਂ ਬਾਅਦ 'ਚ ਲਿਆ 9 ਮਹੀਨੇ ਲਈ, ਦੋਵੇਂ ਮਿਲਾ ਕੇ ਕਿੰਨੇ ਚਿਰ ਦੇ ਲਈ ਜਿਹੜੇ ਸਨੈਪ ਪ੍ਰੋਗਰਾਮ ਜਾਂ ਮੈਡੀਕਲ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਕਿੰਨਾ ਵਰਤਿਆ ਆ। ਪੁਰਾਣਾ ਜਿਹੜਾ ਕਹਿੰਦੇ ਉਸ ਨੂੰ ਜਿਹੜਾ ਆ ਇੱਕ ਹਿਸਾਬ ਨਾਲ ਲੀਕ ਮਾਰ ਦੇਣਗੇ ਜਾਂ ਉਸ ਦੇ ਬਾਰੇ ਜਿਹੜਾ ਨਹੀਂ ਪੁੱਛਣਗੇ। ਪਰ ਹੁਣ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਐਫੀਡੇਵਿਟ ਆਫ ਸਪੋਰਟ ਵੀ ਜਿਹੜੀ ਉਹ ਇੱਕ ਹਿਸਾਬ ਨਾਲ ਘਟਾਉਣਾ ਚਾਹੁੰਦੇ ਆ ਉਹਨਾਂ ਲੋਕਾਂ ਦੀ ਜਿਹੜੇ ਸਿਟੀਜ਼ਨ ਨਹੀਂ ਹੈਗੇ। ਬੇਸਿਕਲੀ ਉਹ ਇਹੀ ਸ਼ੋਅ ਕਰਨਾ ਚਾਹੁੰਦੇ ਵੀ ਜੇ ਤੁਹਾਡਾ ਸਿਟੀਜ਼ਨ ਕੋਈ ਸਪੋਰਟ ਕਰ ਰਿਹਾ ਫਿਰ ਹੀ ਤੁਹਾਨੂੰ ਵੀਜ਼ਾ ਲੱਗਣ ਦੇ ਜਿਹੜੇ ਚਾਂਸ ਜਿਹੜੇ ਆ ਉਹ ਵੱਧ ਹੋਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ, ਜਿੱਦਾਂ ਡਿਟੇਲਸ ਆਉਂਦੀਆਂ ਜਾਣਗੀਆਂ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਜਾਵਾਂਗੇ। ਇਹ ਅਜੇ ਖਰੜਾ ਆ, ਇਹ ਅਜੇ ਕਾਨੂੰਨ ਨਹੀਂ ਬਣਿਆ। ਇਹਦੇ ਵਿੱਚ ਇੱਕ ਬੌਂਡ ਦੀ ਵੀ ਪ੍ਰੋਵੀਜ਼ਨ ਉਹਨੇ ਰੱਖੀ ਆ ਵੀ ਜੇ ਉਹਨਾਂ ਨੂੰ ਸ਼ੱਕ ਪੈ ਜਾਏ ਵੀ ਤੁਸੀਂ ਹੋ ਸਕਦਾ ਪਬਲਿਕ ਦੇ ਬੈਨੀਫਿਟ ਲਓਗੇ, ਜਿਹੜਾ ਬੰਦਾ ਨਵਾਂ ਆ ਰਿਹਾ ਆ ਜਾਂ ਉਹਦੇ ਤੇ ਉਹ ਬੌਂਡ ਵੀ ਰਿਕੁਆਇਰ ਕਰ ਸਕਦੇ $10,000 ਤੋਂ ਉੱਪਰ ਦਾ। ਸੋ ਕਾਫੀ ਕੁਛ ਇਹਦੇ ਵਿੱਚ ਇਮੀਗ੍ਰੇਸ਼ਨ 'ਚ ਆਉਣ ਵਾਲੀਆਂ ਚੇਂਜਸ ਹੋਣੀਆਂ ਆ। ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਦੋਨਾਂ ਵੱਲੋਂ ਹੀ, ਅਸੀਂ ਦੋਨੋਂ ਇਮੀਗ੍ਰੇਸ਼ਨ ਦੇ ਵਕੀਲ ਨਹੀਂ, ਨਾ ਹੀ ਇਮੀਗ੍ਰੇਸ਼ਨ ਦੀ ਕੋਈ ਸੁਜੈਸ਼ਨ ਦੇ ਸਕਦੇ, ਪਰ ਵਧੀਆ ਤੋਂ ਵਧੀਆ ਵਕੀਲ ਨਾਲ ਗੱਲਬਾਤ ਕਰੋ। ਅਮਰੀਕਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਆ ਉਹ ਟੋਟਲੀ ਚੇਂਜ ਹੋਣ ਜਾ ਰਹੀ ਆ। ਪ੍ਰੈਜ਼ੀਡੈਂਟ ਟਰੰਪ ਪਹਿਲੇ ਦਿਨ ਤੋਂ ਹੀ ਹਿੰਟ ਦਿੰਦੇ ਆਏ ਆ ਵੀ ਪੁਆਇੰਟ ਬੇਸ ਸਿਸਟਮ ਆਪਾਂ ਇਮੀਗ੍ਰੇਸ਼ਨ ਕਰਾਂਗੇ, ਜਿਸ ਤਰ੍ਹਾਂ ਕੈਨੇਡਾ 'ਚ ਹੋਈ ਹੈਗੀ ਆ ਜਾਂ ਆਸਟ੍ਰੇਲੀਆ 'ਚ ਹੋਈ ਆ, ਤੇ ਬਹੁਤ ਸਾਰੇ ਹੋਰ ਮੁਲਕ ਵੀ ਜਿਹੜੇ ਆ ਉਹ ਉਹਨਾਂ ਦੋਨਾਂ ਮੁਲਕਾਂ ਨੂੰ ਫੋਲੋ ਕਰ ਰਹੇ ਆ। ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਪਿਛਲੇ 23 ਸਾਲਾਂ ਤੋਂ ਜਿਹੜੀ ਆਸਟ੍ਰੇਲੀਆ ਦੀ ਇਕੋਨਮੀ ਸਟਰੋਂਗ ਹੁੰਦੀ ਜਾ ਰਹੀ ਆ, ਉਹ ਸਾਰੀ ਇਮੀਗ੍ਰੈਂਟਸ ਕਰਕੇ ਸੀ। ਕਿਹੜੇ ਇਮੀਗ੍ਰੈਂਟਸ ਕਰਕੇ? ਜਿਹੜੇ ਸਰਟਨ ਏਜ ਗਰੁੱਪ, ਜਿਹੜੇ 18 ਸਾਲ ਤੋਂ 30-35 ਸਾਲ ਦੇ ਏਜ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਮਿਲਦੀ ਆ, ਪੜ੍ਹਨ ਆਉਂਦੇ ਆ, ਉਹ ਕੰਮ ਕਰਦੇ ਆ, ਪਬਲਿਕ ਬੈਨੀਫਿਟ ਨਹੀਂ ਲੈਂਦੇ, ਪ੍ਰੋਪਰਟੀਆਂ ਲੈਂਦੇ ਆ, ਉਹਦੇ ਨਾਲ ਜਿਹੜੀ ਫਿਰ ਇਕੋਨਮੀ ਆ ਮੁਲਕ ਦੀ ਉੱਪਰ ਜਾਂਦੀ ਆ, ਗੌਰਮੈਂਟ ਦੇ ਉੱਤੇ ਕਿਸੇ ਤਰ੍ਹਾਂ ਦਾ ਭਾਰ ਨਹੀਂ ਪੈਂਦਾ। ਸੋ ਫੈਮਿਲੀ ਬੇਸ ਸਿਸਟਮ ਦੇ ਨਾਲ ਇਹ ਹੁੰਦਾ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹੀ ਆ ਵੀ ਬਹੁਤ ਸਾਰੇ ਬਜ਼ੁਰਗਾਂ ਦੇ ਆ ਜਾਂ ਪੇਰੈਂਟਸਾਂ ਦੇ ਆ ਜਿਨ੍ਹਾਂ ਨੇ ਕਦੇ ਲਾਈਫ 'ਚ ਆਪਣਾ ਟੈਕਸ ਨਹੀਂ ਦਿੱਤਾ ਹੁੰਦਾ USA 'ਚ, ਫਿਰ ਉਹ ਬੈਨੀਫਿਟਸ ਲੈਂਦੇ ਆ, ਮੈਡੀਕਲ ਇੰਸ਼ੋਰੈਂਸ ਲੈਂਦੇ ਆ, ਉਹਦੇ ਨਾਲ ਜਿਹੜਾ ਮੁਲਕ ਆ ਜਾਂ ਗੌਰਮੈਂਟ ਆ ਉਹਦੇ ਉੱਤੇ ਬਹੁਤ ਭਾਰ ਪੈਂਦਾ ਆ। ਤੇ ਜਿਨ੍ਹਾਂ ਨੇ 40-40 ਸਾਲ ਕੰਮ ਕੀਤਾ ਹੁੰਦਾ ਆ ਉਹ ਸੋਚਦੇ ਆ ਵੀ ਸਾਨੂੰ ਤਾਂ ਇੰਨੇ ਸਾਲ ਕੰਮ ਕਰਕੇ ਬਹੁਤ ਘੱਟ ਬੈਨੀਫਿਟ ਮਿਲਦੇ ਆ, ਜਦੋਂ ਕਿ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਆਉਂਦਿਆਂ ਨੂੰ ਫਿਰ ਬੈਨੀਫਿਟ ਮਿਲਣ ਲੱਗ ਪੈਂਦੇ ਆ। ਉਹਦੇ ਨਾਲ ਜਿਹੜੀ ਆ ਇਸ ਮੁਲਕ ਦੇ ਵਿੱਚ ਜਿਹੜਾ ਕਾਫੀ ਰੌਲਾ ਰੱਪਾ ਪਿਆ ਆ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਕਹਿੰਦੇ ਵੀ ਮੈਂ ਉਸ ਨੂੰ ਸਟ੍ਰੇਟ ਕਰਨ ਜਾ ਰਿਹਾ ਹਾਂ। ਜੀ, ਤੇ ਸੋ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਸਮਾਪਤ ਆ। ਅਪਡੇਟਸ ਆ ਇੱਦਾਂ ਹੀ ਅਮਰੀਕਾ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ। ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਆਪਾਂ ਜਿਹੜਾ ਪ੍ਰੋਗਰਾਮ ਸਵੇਰੇ 8:30 ਤੋਂ 9:30 ਵਜੇ ਤੱਕ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਅੱਜ ਦੇ ਦਿਨ ਪ੍ਰੋਗਰਾਮ ਜਿਹੜਾ ਮਿੰਟੂ ਹੁਣਾਂ ਦਾ ਹੁੰਦਾ ਆ। ਸੋ ਇਸ ਤੋਂ ਬਾਅਦ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਜੁੜਾਂਗੇ, ਤੁਹਾਡੇ ਵੀ ਜਿਹੜੇ ਉਹ ਸਵਾਲ ਪੰਜਾਬ ਦੀਆਂ ਤੇ ਭਾਰਤ ਦੀਆਂ ਸਿਆਸਤ ਨੂੰ ਲੈ ਕੇ ਉਹ ਲੈਣਗੇ। ਤੇ ਹੁਣ ਇਜਾਜ਼ਤ ਹੈ ਸਾਡੇ ਵੱਲੋਂ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ